अस्सलाम वालेकुम सत श्री अकाल की हाल चाल सारे भरावां दा ठीक ठाक हो। बावां मैं टंग रहा किसी ने फड्डा नहीं पाउन लगा उंज गर्मी लगदी तां करके। ते साडे कोल साडे प्रोहणे पुज्जे आ बाबा जी हाकम सिंह जी, काली पग बद्धी आ माशाल्लाह मेरे वांगू बड़ी सोहनी लगदी बाबा जी, रंग गोरा नशो आ। ते भाजी स्मिथ सिद्धू साहब, ये भाजी सिद्धूआं चो स्मिथ बने कि स्मिथां चो सिद्धू बने? नहीं स्मिथ सिद्धू है जी। अल्लाह दो माड़ा जा ਸਮਿਥ ਸਿੱਧੂ ਆ। हाँ जी ਅੱਛਾ ਸਮਿਥ ਤੁਸੀਂ ਸਿੱਧੂ ਆਸਟ੍ਰੇਲੀਆ ਤੋਂ? ਆਸਟ੍ਰੇਲੀਆ ਮੈਲਬਨ ਤੋਂ ਜੀ। ਤੇ ਇਹ ਨਾਲ ਭੈਣ ਜੀ ਹੋਰੀ ਆ, ਇਹਨਾਂ ਦੀ ਵਾਈਫ ਆ ਮੇਰੀ ਵੱਡੀ ਕੁੜੀ ਹੈ ਹੈਵਨ। ਹੈਵਲ ਹੈਵਨ 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 ਆ ਮਿਹਰ ਆ, ਮਿਹਰ ਆ ਮੇਰੀ ਵਾਈਫ ਆ ਮਨਦੀਪ। ਇਹ ਮਿਹਰ ਕੌਰ ਹੈ ਜੀ। ਮਿਹਰ ਕੌਰ ਮਾਸ਼ਾਅੱਲਾ ਨਾਂ ਬੜੇ ਸੋਹਣੇ ਰੱਖੇ। ਬੱਚਿਆਂ ਦੇ ਆਪੀ ਵੀ ਪਿਆਰੇ ਆ। ਹਾਂਜੀ ਅੱਲਾ ਦੀ ਮਿਹਰ ਹੈ ਨਾ। ਅੱਲਾ ਦੀ ਮਿਹਰ ਆ। ਹਾਂਜੀ ਤੇ ਆਇਓ ਚਲੀਏ ਲੰਘਿਓ ਭਾਜੀ ਭਾਜੀ ਦੋਸਤੋ ਦੇ ਉੱਥੇ ਸੁੱਕੇ ਮੇਰੇ ਕੋਲ ਬੈਠੇ ਵੀ ਕੋਈ ਰੋਟੀ ਖਾਧੀ, ਖਾਣਾ ਖਾਧਾ ਤੇ ਹੁਣ ਖਾ ਕੇ ਤੇ ਇੱਧਰ ਆਪਣੇ ਜਿਹੜਾ ਨਵਾਂ ਡੇਰਾ ਬਣਦਾ ਪਿਆ ਇਹ ਤੁਹਾਨੂੰ ਵਿਖਾਉਣ ਲਈ ਲਿਆਏ ਸਾਂ ਅਸੀਂ। ਹਾਂ ਇਹ ਬਹੁਤ ਸੋਹਣਾ। ਪਾਣੀ ਜੀ ਮਾਸ਼ਾਅੱਲਾ ਬਹੁਤ ਸੋਹਣਾ। ਹਾਂ ਮੈਂ ਕਿਹਾ ਇੱਥੇ ਰੋਟੀ ਉਧਰ ਖਾਧੀ ਬਹਿ ਕੇ ਤੇ ਚਾਹ ਪਾਣੀ ਇੱਥੇ ਬਹਿ ਕੇ ਪੀ ਲੈਨੇ। ਜੀ ਜੀ ਕਿਉਂ ਨਹੀਂ। ਹਾਂ ਇਹਦੀ ਬਾਬਾ ਜੀ ਹਾਂਜੀ ਫਰੰਟ ਵਾਲੀ ਕੰਧ ਰਹਿ ਗਈ ਆ ਜੀ ਹਾਂਜੀ ਲਾਉਣ ਵਾਲੀ, ਉਹ ਜਿਹੜੀ ਬਾਕੀ ਆ ਚਾਰ ਦੀਵਾਰੀ ਬਾਉਂਡਰੀ ਹੋ ਗਈ ਹੈ। ਬਾਉਂਡਰੀ ਹੋ ਗਈ ਆ। ਹਾਂ ਫਰੰਟ ਵਾਲੀ ਰਹਿੰਦੀ ਆ ਬਸ। ਜਦੋਂ ਅਗਲੇ ਸਾਲ ਨੂੰ ਸਾਰਾ ਕੁਝ ਕਵਰ ਹੋ ਜਾਣਾ। ਆ ਇਨਸ਼ਾਅੱਲਾ ਨਹੀਂ ਹੋਰ 10 ਦਿਨਾਂ 15 ਨੂੰ ਮਿਸਰੀ ਲੱਗੇ। ਹਾਂ ਅੱਜ ਵੈਸੇ ਛੁੱਟੀ ਤੇ ਸੀਗੇ, ਉਹ ਲਾਗੇ ਗਵਾਂਢੀਆਂ ਦਾ ਕਰਨ ਦਾ ਮਾੜਾ ਕੰਮ ਫਸਿਆ। ਇੱਥੇ ਮੂਰੇ ਫਿਰ ਗਰਾਸ ਲਾਉਂਗੇ। ਆ ਸਾਰਾ ਗ੍ਰਾਸ ਲਾਨ ਬਣ ਜੂਗਾ ਸਾਰਾ ਵਧੀਆ ਸੋਹਣਾ ਕਰਕੇ। ਹਾਂਜੀ ਇਹ ਜਿਹੜੀਆਂ ਇਹ ਆਰਚਾਂ ਬਣਾਈਆਂ ਨਾ ਬਾਬਾ ਜੀ, ਆ ਸਾਰੀਆਂ ਅਸੀਂ ਇੱਥੇ ਨਾ ਆਜੋ ਅੰਦਰ ਛਾਵੇਂ ਆਜੋ, ਧੁੱਪ ਬੜੀ ਹੈ ਨਾ ਇੱਥੇ। ਆਪਾਂ ਮੈਂ ਤੁਹਾਨੂੰ ਦੱਸ ਦਿੰਦਾ ਡਾਈ ਹੋਈ ਸੀ ਤੇ ਇਸ ਨਾਲ ਆਨ ਇੱਥੇ ਨਾ ਹੁਣ ਵੀ ਬੰਦੇ ਕਹਿੰਦੇ ਆ ਤੇ ਉਦੋਂ ਵੀ ਨਾ ਬੰਦਿਆਂ ਨੇ ਕਹਿਣਾ ਯਾਰ ਇਹ ਕੀ ਸਿੱਖਾਂ ਦਾ ਡਿਜ਼ਾਈਨ ਬਣਾਉਂਦਾ ਪਿਆ ਤੂੰ ਵੀ ਆ ਇੱਧਰ ਆਰਚਾਂ ਘੁੰਮਦੀਆਂ ਇੱਧਰ ਨੂੰ ਮੁੜ ਜਾਂਦੀਆਂ। ਅੱਛਾ ਜੀ। ਮਤਲਬ ਲੋਕਾਂ ਨੇ ਕਹਿਣਾ, ਤਾਂ ਮੈਂ ਸੋਚਦਾ ਸਾਂ ਕਿ ਯਾਰ ਵੀ ਇੱਟਾਂ ਦੇ ਵਿੱਚ ਤੁਹਾਨੂੰ ਕਿੱਥੇ ਸਿੱਖੀ ਨਜ਼ਰ ਆਉਂਦੀ ਹੈ ਹਾਂ ਜਾਂ ਇੱਕ ਨਕਸ਼ਾ, ਇੱਕ ਆਰਕੀਟੈਕਟ ਨੇ ਨਕਸ਼ਾ ਸਿਰਜਿਆ ਤਾਂ ਉਹਦੇ ਵਿੱਚ ਧਰਮ ਦਾ ਕੀ ਲੈਣਾ ਦੇਣਾ? ਕੋਈ ਨਾ ਉਹ ਨਕਸ਼ਾ, ਹਾਂ ਨਕਸ਼ਾ ਉਹ ਚੀਜ਼ ਦਾ। ਤੇ ਹਾਲੇ ਤਾਂ ਚਲੋ ਆਪਣਾ ਕੰਮ ਚੱਲਦਾ ਪਿਆ ਕੰਸਟਰਕਸ਼ਨ ਦਾ। ਪਹਿਲਾਂ ਤਾਂ ਹਵਾ ਆ ਰਹੀ ਨੂੰ ਖੁੱਲਾ ਦਾਰਾ ਜਿਵੇਂ ਵਧੀਆ ਹਵਾ ਸੋਹਣਾ ਲੱਗ ਰਿਹਾ। ਹਾਂਜੀ ਇਹ ਤਾਂ ਤੁਸੀਂ ਬਹਿਗਾ ਜਿੱਦਾਂ ਮੈਂ ਕਿਹਾ ਜੇ ਪਰਲੇ ਬਰਾਮਦੇ 'ਚ ਆਪਾਂ ਬਹਿ ਜਾਂਦੇ ਉੱਥੇ ਥੋੜਾ ਵਾਸ਼ਾ ਵਧੀਆ ਲੱਗਦੀ, ਖੁੱਲੀ ਲੱਗਦੀ। ਜਿਵੇਂ ਜੇਬੀ ਬਾਈ ਨੇ ਗੱਲ ਕੀਤੀ ਵੀ ਜੇ ਸਾਡੇ ਕੰਮ ਇਲਮੀ ਹੋਣ ਦੀ ਵਜ੍ਹਾ ਤੋਂ ਹਰ ਚੀਜ਼ ਨੂੰ ਸਿੱਖਾਂ ਦੇ ਨਾਲ ਜੋੜ ਦਿੰਦੇ। ਹਾਲਾਂਕਿ ਪੰਜਾਬੀ ਕਿਸੇ ਕੋਈ ਸਿੱਖ ਦੀ ਜ਼ੁਬਾਨ ਨਹੀਂ ਹੈ। ਹਾਂ ਉਹ ਹਰ ਪੰਜਾਬ ਦੇ ਵਿੱਚ ਰਹਿਣ ਵਾਲੇ ਬੰਦੇ ਦੀ ਜ਼ੁਬਾਨ ਆ, ਉਹ ਭਾਵੇਂ ਸਿੱਖ ਆ, ਮੁਸਲਮਾਨ ਆ, ਹਾਂ ਈਸਾਈ ਆ, ਪੰਜਾਬੀ ਤਾਂ ਸਾਰਿਆਂ ਦੀ ਜ਼ੁਬਾਨ ਉਹ ਆ। ਸਾਰਿਆਂ ਦੀ ਜ਼ੁਬਾਨ ਆ। ਇਸ ਲਈ ਹਰ ਚੀਜ਼ ਨੂੰ ਸਿੱਖਾਂ ਦੇ ਨਾਲ ਜੋੜ ਦਿੱਤਾ ਜਾਂਦਾ। ਇਹ ਸਾਡੇ ਲੋਕਾਂ ਦੀ ਧਰਮ ਦੀ ਅੱਗ ਲਾ ਕੇ ਵੇਖਦੇ ਨੇ ਸਾਰੀਆਂ ਚੀਜ਼ਾਂ। ਹੋਰ ਲੁਧਿਆਣਾ ਤੁਹਾਡਾ ਜ਼ਿਲ੍ਹਾ ਨਾ ਜੀ? ਹਾਂਜੀ ਲੁਧਿਆਣਾ ਭਾਈ ਹੋਰਾਂ ਦਾ ਜ਼ਿਲ੍ਹਾ, ਤੇ ਤੁਹਾਡਾ ਵੀ ਬਾਬਾ ਜੀ ਲੁਧਿਆਣਾ? ਲੁਧਿਆਣਾ। ਹਾਂ ਹਾਂ ਇਹ ਸਾਡਾ ਵੀ ਜਗਰਾਉਂ ਸ਼ਹਿਰ ਵੀ ਲੁਧਿਆਣੇ ਚ ਹੀ। ਜੁਗਰਾਉਂ ਲੁਧਿਆਣੇ ਤੋਂ ਤੁਸੀਂ? ਹਾਂ ਹਾਂਜੀ ਹਾਂਜੀ। ਅੱਛਾ ਅੱਛਾ ਮੇਰਾ ਵੀ ਡਿਸਟ੍ਰਿਕਟ ਲੁਧਿਆਣਾ, ਤਹਿਸੀਲ ਜਗਰਾਉਂ ਤੋਂ ਅਸੀਂ ਮਾਈਗ੍ਰੇਟਡ ਤੁਹਾਡਾ ਵੀ ਜੁਗਰਾਉਂ ਲੁਧਿਆਣਾ ਹੀ? ਇਹ ਮੇਰੇ ਪਿੰਡਾਂ ਦੇ ਨਾਲ ਨਾਲ ਦੇ ਨੇ। ਅੱਜ ਲੁਧਿਆਣੇ ਵਾਲੇ ਇਕੱਠੇ ਹੋ ਗਏ। ਲੁਧਿਆਣੇ ਵਾਲੇ ਇਕੱਠੇ ਹੋਏ ਨੇ ਸਾਰੇ। ਬੜੀ ਵਧੀਆ ਚੀਜ਼ ਗਾਹ ਹੈ। ਗਏ ਤਾਂ ਸਾਰੇ ਲੁਧਿਆਣੇ। ਮੈਂ ਇਹ ਕਹਿੰਦਾ ਕਿ ਉਹ ਤਾਂ ਹੈ ਨਾ ਬਾਬਾ ਜੀ। ਵੇਖੋ ਅੱਗੇ ਜਿਹੜੀ ਗੱਲ ਕਰਦੇ ਪਏ ਸੀ ਆਪਾਂ ਕਿ ਬੋਲੀ ਵਾਲੀ ਕਿ ਇੰਡਸਟਰੀ ਨੇ ਸਾਨੂੰ ਥੋੜਾ ਜਿਹਾ ਨੇੜੇ ਕੀਤਾ ਕਿ ਸਾਡੇ ਜਵਾਕ ਜਿਹੜੇ ਨੇ ਮਿਊਜ਼ਿਕ ਰਾਹੀਂ ਚਾਹੇ ਜੁੜ ਰਹੇ ਨੇ ਬੋਲੀ ਦੇ ਨਾਲ। ਦੂਸਰੀ ਇਹ ਚੀਜ਼ ਹੈਗੀ ਵੱਡੀ ਕਿ ਜਿਹੜੇ ਸਾਡੇ ਜੀ ਬਾਹਰ ਚਲੇ ਜਾਣਾ ਕਿਸੇ ਕਦੀ ਆਪਾਂ ਸਾਰੇ ਜਾਂ ਕੋਈ ਹੋਰ ਵੀ ਇਹ ਸੋਚਦੇ ਆ ਕਿ ਯਾਰ ਆਪਾਂ ਵਤਨ ਛੱਡਤਾ, ਪੰਜਾਬ ਛੱਡਤਾ ਜਾਂ ਕਰਤਾ। ਇਹ ਗੱਲਾਂ ਇਮੋਸ਼ਨਲ ਨੇ, ਬਿਲਕੁਲ ਛੱਡਤਾ। ਮੈਂ ਸੋਚਦਾ ਕਿ ਅਗਰ ਜੇਕਰ ਤੁਸੀਂ ਬਾਹਰ ਨਾ ਜਾਂਦੇ ਤਾਂ ਕੀ ਪਤਾ ਅੱਜ ਇੱਥੇ ਵੀ ਨਾ ਬੈਠੇ ਹੁੰਦੇ। ਬਿਲਕੁਲ ਨਹੀਂ ਬੈਠੇ, ਆਉਣ ਹੀ ਨਹੀਂ ਦੇਣਾ ਸੀ ਉਹਨਾਂ ਨੇ। ਰੱਬ ਦਾ ਵਰਤਾਰਾ ਹੈ। ਬਿਲਕੁਲ ਕਿਉਂ ਭੈਣ ਜੀ ਵੀ ਰੱਬ ਨੇ ਕਿਵੇਂ ਸੰਜੋਗ ਬਣਾਇਆ। ਬਿਲਕੁਲ ਬਿਲਕੁਲ ਅਗਰ ਇਹ ਬਾਹਰ ਨਾ ਜਾਂਦੇ ਪਤਾ ਨਹੀਂ ਕਿਵੇਂ ਮਿਲ ਕੇ ਦੇਖ। ਹਾਂ ਕਿਉਂਕਿ ਨਾ ਤੁਸੀਂ ਬਾਹਰ ਜਾਂਦੇ, ਹਾਂਜੀ ਨਾ ਬਾਹਰ ਦੇ ਪਾਸਪੋਰਟ ਹੁੰਦੇ। ਕਿਉਂਕਿ ਜ਼ਾਹਰੀ ਗੱਲ ਹੈ, ਉਹ ਕਹਿੰਦੇ ਆ ਕਿ ਜਦੋਂ ਚਿੜੀ ਆਲਣੇ ਚੋਂ ਨਿਕਲਦੀ ਨਾ ਉਦੋਂ ਹੀ ਉਹਦੀ ਉਹ ਦੁਨੀਆ ਵੇਖਦੀ ਹੈ ਤਾਂ ਉਹਨੂੰ ਪਤਾ ਲੱਗਦਾ ਕਿ ਦੁਨੀਆ ਕਿੱਡੀ ਵੱਡੀ, ਉਹਦੀ ਸੋਚ ਉਨੀ ਗਰੋ ਕਰਦੀ ਵਸੀ ਹੁੰਦੀ ਹੈ। ਬਿਲਕੁਲ ਇਸੇ ਤਰ੍ਹਾਂ ਜਿੰਨਾ ਚਿਰ ਇਹਨੇ ਇੰਡੀਆ 'ਚ ਰਹਿਣਾ ਸੀ ਤੇ ਜਿਹੜਾ ਮੀਡੀਆ ਨੇ ਪਾਠ ਪੜਾਇਆ ਸਾਨੂੰ ਇਹਨਾਂ ਉਹੀ ਪੜ੍ਹਨਾ, ਇਹਨੇ ਤੇ ਦਿਮਾਗ 'ਚ ਉਹ ਰਹਿਣਾ ਸੀ। ਜਾਂ ਜਿਹੜੇ ਉੱਥੇ ਰਹਿੰਦੇ ਆ ਲੋਕ ਉਹ ਇਹੀ ਪੜ੍ਹਦੇ, ਉਹ ਇਹੀ ਸੋਚਦੇ ਨੇ ਨਾ ਅੱਜ ਵੀ। ਇਹ ਬਾਹਰ ਨਿਕਲੇ, ਬਾਹਰ ਗਿਆ, ਵਨ ਦੀ ਲੱਕੜ ਨੂੰ ਮਿਲੇ, ਇਹਨਾਂ ਦੇ ਅੰਦਰੋਂ ਇੱਕ ਡਰ ਖਤਮ ਹੋਇਆ, ਦਲੇਰੀ ਆਈ, ਪੁੱਜ ਕੇ ਆ ਗਿਆ ਇੱਥੇ। ਅਤੇ ਸਾਡੇ ਪਾਕਿਸਤਾਨੀ ਭਰਾਵਾਂ ਨੂੰ ਉੱਥੇ ਜਦੋਂ ਬਾਹਰ ਦੇ ਮੁਲਕਾਂ 'ਚ ਮਿਲੇ
ਉਹਨਾਂ ਨੇ ਇਹਨਾਂ ਨੂੰ ਬਰੀਫ ਕੀਤਾ ਵੀ ਯਾਰ ਇੰਜ ਦੀ ਤਾਂ ਕੋਈ ਗੱਲ ਨਹੀਂ ਉਹਨਾਂ ਨੂੰ ਨਾ ਇੱਥੇ ਉਹ ਵੀ motivation ਮਿਲੀ ਇਹਨਾਂ ਨੂੰ। ਅੱਜ ਕੱਲ ਸੋਸ਼ਲ ਮੀਡੀਆ ਬਹੁਤ ਵੱਡੀ ਪਲੇਟਫਾਰਮ ਹੋ ਗਿਆ ਤੇ ਬਹੁਤ ਕੁਝ ਦੇ ਤੁਹਾਨੂੰ ਮੈਂ ਹੋਰ ਦੱਸ ਦਿਆਂ ਕਿ ਜਿੱਡਾ ਵੱਡਾ ਸੰਤਾਪ ਅਸੀਂ ਹੰਢਾਇਆ ਨਾ, ਹਾਂਜੀ ਦੁਨੀਆ ਦੇ ਕਿਸੇ ਕੌਮ ਨੇ ਨਹੀਂ ਕਿਸੇ ਹੰਢਾਇਆ। ਕੌਮ ਨੇ ਨਹੀਂ ਹਟਾਇਆ ਖਾਸ ਤੌਰ ਤੇ ਸੋਚੀਏ ਭਾਵੇਂ ਨਾ ਸੋਚੀਏ, ਜਿੰਨਾ ਅਸੀਂ ਉਜੜੇ ਆ ਨਾ, ਇਹ ਸਬ ਕੰਟੀਨੈਂਟ ਦੇ ਵਿੱਚ ਕੋਈ ਕੌਮ ਨਹੀਂ ਉਜੜੀ। ਅੱਜ ਲੋਕ ਕਹਿੰਦੇ ਆ ਕਿ ਅਫਗਾਨੀਆਂ ਤੇ ਵਾਰ ਮੁਸੱਲਤ ਹੋ ਗਈ, ਥੋਪੀ ਗਈ, ਰੂਸ ਨੇ ਉਹਨਾਂ ਨੂੰ ਮਾਰਿਆ, ਫਲਾਣੇ, ਉਹ ਆਪਣੀਆਂ ਹਰਕਤਾਂ ਤੋਂ ਕੁੱਟ ਖਾਧੀ, ਉਹਨਾਂ ਆਪਣੀਆਂ ਹਰਕਤਾਂ ਤੋਂ। ਲੇਕਿਨ ਸਾਡਾ ਕੀ ਸੀ, ਬੈਠੇ ਬਿਠਾਇਆ ਦਾ ਬਾਬਾ ਜੀ, ਅੱਜ ਮੈਂ ਡੇਰਾ ਬਣਾਉਂਦਾ ਪਿਆ, ਮੈਂ ਕਰੋੜਾਂ ਰੁਪਈਆ ਲਾਉਣ ਡਿਆ ਦੇ ਰਿਹਾ, ਕੱਲ ਨੂੰ 10 ਸਾਲਾਂ ਨੂੰ ਕੋਈ ਆ ਕੇ ਮੈਨੂੰ ਕਿ ਚੱਲ ਨੱਸ ਜਾ ਤੂੰ, ਮੇਰਾ ਮਰਨ ਹੋਣਾ ਕਿ ਨਹੀਂ? ਤੇ ਜਿਨ੍ਹਾਂ ਦੇ 100-100 ਕਿੱਲੇ, 100-100 ਮਰਬੇ ਤੇ ਐਡੀ ਐਡੀਆਂ ਜ਼ਮੀਨਾਂ ਤੇ ਡੰਗਰ ਤੇ ਰਿਸ਼ਤੇ ਪੂਰੇ ਸਭ ਕੁਝ ਹੀ ਰੁੜ ਗਿਆ ਯਾਰ, ਸ਼ਾਇਦ ਪੂਰੀ ਉਹ ਚੀਜ਼ਾਂ। ਬਾਬਾ ਜੀ ਤੁਸੀਂ ਵੇਖੋ ਕਿ ਕਿੱਡਾ ਵੱਡਾ ਸੰਤਾਪ ਅਸੀਂ ਹੰਢਾਇਆ, ਸਾਡੀ ਧਰਤੀ ਨੇ ਹੰਢਾਇਆ, ਸਾਡੇ ਬਜ਼ੁਰਗਾਂ ਨੇ ਹੰਢਾਇਆ। ਤੇ ਇਹਦੇ ਲਈ ਸਾਨੂੰ ਕਿਸੇ ਨਾ ਕਿਸੇ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਵੀ ਦੱਸੋ ਭਾਈ ਸਾਡੇ ਕੋਲ ਮਾਫੀ ਕਿਹਨੇ ਮੰਗਣੀ? ਠੀਕ ਹੈ ਹਾਂ। ਸਾਡਾ 20 ਲੱਖ ਬੰਦਾ ਉਹ ਮਰਵਾਇਆ, ਕਿਹਨੇ ਮਰਵਾਇਆ? ਅਸੀਂ ਤੁਹਾਡੇ ਤੋਂ ਵੰਡ ਮੰਗੀ ਸੀ, ਅਸੀਂ ਤੁਹਾਡੇ ਤੋਂ ਮੁਲਕ ਮੰਗੇ ਸੀ, ਅਸੀਂ ਤਾਂ ਆਪੋ ਆਪਣੇ ਘਰਾਂ 'ਚ ਬੈਠੇ ਰੋਟੀ ਖਾਂਦੇ ਸੀ। ਆਮ ਲੋਕਾਂ ਦਾ ਤਾਂ ਕੋਈ ਕਸੂਰ ਨਹੀਂ ਸੀ ਵੀ ਅਸੀਂ ਤੁਹਾਨੂੰ ਕਿਹਾ ਸੀ ਵੀ ਸਾਡੀ ਮੁਸਲਮਾਨ ਨੇ ਸਿੱਖ ਨੂੰ ਕਿਹਾ ਮੇਰੀ ਸਿੱਖ ਨਾਲ ਨਹੀਂ ਬਣਦੀ, ਮੈਨੂੰ ਮੁਲਕ ਘਰ ਵੱਖਰਾ ਕਰ ਦਿਓ, ਕੋਈ ਵੀ ਨਹੀਂ। 47 ਖੁਰਸ਼ੀਦ ਸਾਹਿਬ 47 ਤੋਂ ਪਹਿਲਾਂ ਜਿੰਨੇ ਬਜ਼ੁਰਗ ਹੋਏ, ਮੇਰਾ ਦਾਦਾ ਦਾਦੀ, ਸਾਡਾ ਸਾਰਾ ਪਰਿਵਾਰ ਉੱਧਰੋਂ ਅਸੀਂ ਆਏ, ਮੇਰੇ ਨਾਨਕੇ ਵੀ ਦਾਦਕੇ, ਠੀਕ ਆ। ਉਸ ਤੋਂ ਇਲਾਵਾ ਪਤਾ ਨਹੀਂ ਕਿੰਨੇ ਕੁ ਬਜ਼ੁਰਗਾਂ ਨੂੰ ਮੈਂ ਹੁਣ ਤੱਕ ਮਿਲਿਆ, ਮੈਂ ਕਿਸੇ ਕੋਲੋਂ ਖੁਰਸ਼ੀਦ ਸਾਹਿਬ ਇਹ ਗੱਲ ਨਹੀਂ ਸੁਣੀ ਕਿ 47 ਤੋਂ ਪਹਿਲੇ ਸਾਡੀ ਆਪਸ ਦੇ ਵਿੱਚ ਕੋਈ ਲੜਾਈ ਹੁੰਦੀ ਸੀ। ਬਿਲਕੁਲ ਵੀ ਨਹੀਂ। ਤਾਂ ਹੁਣ ਵੀ ਹੈ ਨਹੀਂ ਭਾਈ, ਬਾਅਦ ਹੁਣ ਕਿਹੜਾ ਕਿਸੇ ਨੇ ਕੋਈ ਹੈ ਕੋਈ। ਬਲਕਿ ਸਾਡੇ ਦੇ ਬਜ਼ੁਰਗ ਇਸ ਗੱਲ ਨੂੰ ਰੋਂਦੇ ਮਾਰ ਕੇ ਵੀ ਮੈਂ ਫਲਾਣੇ ਨੂੰ ਮਿਲਣਾ ਸੀ, ਮੇਰਾ ਫਲਾਣਾ ਬੇਲੀ ਸੀ, ਫਲਾਣਾ ਸਿੱਖਾਂ ਦਾ ਮੁੰਡਾ ਮੇਰੇ ਨਾਲ ਪੜ੍ਹਦਾ ਸੀ, ਫਲਾਣੇ ਦੇ ਨਾਲ ਮੈਂ ਕੌਡੀ ਖੇਡਦਾ ਰਿਹਾ, ਫਲਾਣੇ ਅਸੀਂ ਇਕੱਠੇ ਮੱਝਾਂ ਚਾਰਦੇ ਰਹੇ। ਸਾਡੇ ਬਾਬੇ ਤਾਂ ਸਾਨੂੰ ਇਹੀ ਦੱਸ ਕੇ ਗਏ, ਮੈਨੂੰ ਤਾਂ ਅੱਜ ਤੱਕ ਆਪਣੇ ਦਾਦੇ ਨੇ ਨਹੀਂ ਕਿਹਾ ਵੀ ਯਾਰ ਮੇਰੀ ਕਿਸੇ ਨਾਲ ਲੜਾਈ ਹੋਈ ਹੋਵੇ। ਔਰ ਗੱਲਾਂ ਚੋਂ ਗੱਲ ਨਿਕਲਦੀ ਹੈ ਪੰਜਾਬੀਓ, ਮੈਂ ਤੁਹਾਨੂੰ ਰੱਬ ਨੇ ਬੜਾ ਦੇ ਦਿੱਤਾ, ਤੁਸੀਂ ਬਹੁਤ ਕੈਨੇਡਾ 'ਚ ਮੱਲਾਂ ਮਾਰੀ ਬੈਠੇ ਹੋ, ਅਮਰੀਕਾ 'ਚ, ਬਰਤਾਨੀਆ 'ਚ, ਹਰ ਥਾਂ ਤੇ ਰੱਬ ਨੇ ਬਹੁਤ ਦਿੱਤਾ। ਮੈਂ ਕਹਿੰਦਾ ਹੁੰਦਾ ਕਿ ਜਿਨ੍ਹਾਂ ਦਾ ਹੱਥ ਪੈਂਦਾ ਨਾ ਕਿਤੇ ਪਾਰਲੀਮੈਂਟ 'ਚ ਖਲੋ ਕੇ ਬਰਤਾਨੀਆ 'ਚ ਸਵਾਲ ਤਾਂ ਕਰੋ ਨਾ ਵੀ ਹਾਂ ਕਸੂਰਵਾਰ ਕੌਣ ਹੈ? ਕਸੂਰਵਾਰ ਕੌਣ? ਯਹੂਦੀਆਂ ਦਾ 4 ਲੱਖ ਬੰਦਾ ਮਰਿਆ ਸੀ ਤੇ ਉਹਨਾਂ ਹੋਲੂਕਾਸਟ ਮਨਵਾ ਲਿਆ, ਸਾਡਾ ਤਾਂ ਕੋਈ ਹੋਲੂਕਾਸਟ ਵੀ ਨਹੀਂ ਮੰਨਦਾ। ਬਿਲਕੁਲ ਇਸੇ ਤਰ੍ਹਾਂ ਸਾਡਾ ਤਾਂ ਕੋਈ ਹੋਲੂਕਾਸਟ ਵੀ ਨਹੀਂ ਮੰਨਦਾ ਵੀ ਇਹਨਾਂ ਦਾ ਸਾਡਾ 20 ਲੱਖ ਮਰਿਆ। ਬਿਲਕੁਲ ਇਸੇ ਧੀਆਂ ਭੈਣਾਂ ਸਾਡੀਆਂ ਜਿਹੜੀਆਂ ਖੂਹਾਂ 'ਚ ਡੁੱਬ ਰਹੀਆਂ ਉਹ ਵੱਖਰੀਆਂ। ਉਹ ਤਾਂ ਬਜ਼ੁਰਗਾਂ ਕੋਲੇ ਬਹਿ ਜਾਈਏ, ਕਹਿੰਦੇ ਬਜ਼ੁਰਗਾਂ ਦੀ ਗੱਲ ਸੁਣੀ ਨਹੀਂ ਜਾਂਦੀ, ਬੰਦਾ ਸੁਣਨ ਤੇ ਬੁੱਟ ਹੋ ਜਾਂਦਾ ਯਾਰ ਵੀ ਇੰਜ ਵੀ ਹੋ ਸਕਦਾ, ਇੰਜ ਵੀ ਹੋ ਸਕਦਾ। ਟੌਪਿਕ ਬੜਾ ਸੀਰੀਅਸ ਹੁੰਦਾ ਜਾਂਦਾ, ਮੈਂ ਗੱਲ ਕਰਦਿਆਂ ਕਿ ਸਾਨੂੰ ਸਾੜ ਵੀ ਬੜਾ ਪੈਂਦਾ ਕਿ ਤੁਸੀਂ ਆਉਂਦੇ ਕਿ ਅਸੀਂ ਕਿਉਂ ਨਹੀਂ ਜਾ ਸਕਦੇ। ਇਹ ਵੀ ਕੋਈ ਹਿੱਲਾ ਪੁੱਤਾ, ਇਹ ਵੀ ਅਸੀਂ ਇਹਨਾਂ ਤੋਂ ਜੈਲਸੀ ਫੀਲ ਕਰਦੇ ਹਾਂ ਯਾਰ, ਤੁਸੀਂ ਆ ਜਾਂਦੇ ਹੋ ਅਸੀਂ ਨਹੀਂ ਜਾ ਸਕਦੇ। ਤੇ ਹੌਲੀ ਹੌਲੀ ਹਰ ਮਸਲੇ ਦੇ ਹੱਲ ਹੋ ਰਹੇ ਆ। ਪਹਿਲਾਂ ਅੱਜ ਤੋਂ 6 ਮਹੀਨੇ ਪਹਿਲਾਂ ਕਿਹੜਾ ਕੁਛ ਸਾਡੇ ਪੰਜਾਬੀ ਦੀ ਗੱਲ ਆ ਵੀ ਈਦ ਤੋਂ ਬਾਅਦ ਕੱਪੜੇ ਕੀ ਕਰਨੇ ਆ, ਜਿਹੜੇ ਸਾਡੇ ਬਾਬੇ ਤਰਸਦੇ ਸੀਗੇ ਵੀ ਯਾਰ ਮੈਂ ਪਿੰਡ ਵੇਖਿਆ ਮੈਂ ਉਹ ਮਾਰਦੇ ਜਾਂਦੇ ਆ, ਰਹਿ ਨਹੀਂ ਗਏ। ਹਾਂਜੀ ਖੁੱਲਾ ਹਾਲ ਹੋ ਗਿਆ। ਹਾਂਜੀ ਇਹ ਹਾਲ ਤੇ ਇਹਦੇ ਮਗਰ 2 ਰੂਮ, ਇਹਦੇ ਮਗਰ 2 ਰੂਮ ਆ। ਇਹ ਜਿਹੜਾ ਹਾਲ ਆ ਨਾ ਭਾਜੀ, ਇਹ 26 ਬਾਈ 25 ਦਾ। ਅੱਛਾ ਜੀ। ਇਹ 26 ਇਦਾਂ ਚੌੜਾ, ਹਾਂਜੀ 25 ਫੁੱਟ ਆਏਗਾ। ਫੁੱਟ ਇਦਾਂ ਚੌੜਾ। ਅੱਛਾ ਜੀ। ਪਿੱਛੇ ਇਹਦੇ ਹੈਗੇ ਆ 2 ਕਮਰੇ। ਅੱਛਾ ਜੀ। ਆ ਇੱਕ ਕਮਰਾ ਬੈਡਰੂਮ ਆ, ਹਾਂਜੀ ਇੱਕ ਆ ਬੈਡਰੂਮ ਆ। ਠੀਕ ਹੈ ਜੀ। ਇਹ ਬੈਡਰੂਮ ਦੇ ਨਾਲ ਪਿੱਛੇ ਇੱਕ ਅਟੈਚ ਵਾਸ਼ਰੂਮ ਆ। ਅੱਛਾ ਜੀ। ਤੇ ਉੱਥੇ ਹੀ ਨੁੱਕਰ 'ਚੋਂ ਪੌੜੀ ਚਾੜੀ ਹੋਈ ਆ। ਅੱਛਾ ਜੀ, ਉੱਪਰ ਜਾਣ ਨੂੰ। ਹਾਂ ਉੱਪਰ ਜਾਣ ਨੂੰ ਤੁਹਾਨੂੰ ਮੈਂ ਥੱਲੇ ਦਿਖਾਉਣਾ। ਅੱਛਾ ਜੀ। ਤੇ ਇਹ ਆ ਤੇ ਇਹ ਅੱਗੇ ਆਪਣਾ ਜਿਹੜਾ ਬਰਾਂਡਾ ਹਾਂ, ਇਹ 9.5 ਫੁੱਟ ਚੌੜਾ, 9 ਫੁੱਟ ਤੇ 35 ਫੁੱਟ ਇੰਜ ਕਰਕੇ ਤਕਰੀਬਨ ਬਣਦਾ। ਇਹ ਸਿਰਫ ਗੈਸਟ ਹਾਊਸ ਆ, ਇੱਕ ਇਹ ਸਿਰਫ ਗੈਸਟ ਹਾਊਸ ਆ ਵੀ ਜਿਵੇਂ ਕੋਈ ਆਇਆ ਗਿਆ ਸਿਰਫ ਉਹਦੇ ਵਾਸਤੇ। ਸਾਡੇ ਵਰਗਾ ਬੰਦਾ ਜੇ ਕੋਈ ਆ ਗਿਆ ਚਾਹ ਪਾਣੀ ਪਿਆਉਣ ਨੂੰ ਹੈ, ਚਾਹ ਪਾਣੀ ਪੀਣ ਨੂੰ, ਰਹਿਣ ਨੂੰ, ਬਹਿਣ ਨੂੰ, ਖਲੋਣ ਨੂੰ, ਮਹੀਨਾ 10 ਦਿਨ 6 ਮਹੀਨੇ ਸਾਲ। ਆ ਵੀ ਬਹੁਤ ਵੱਡੀ ਗੱਲ ਆ। ਲਾਹੌਰ ਤੇ ਇਸਲਾਮਾਬਾਦ ਮੋਟਰਵੇ ਜਿਹੜੀ ਬਿਲਕੁਲ ਲਾਹੌਰ ਮੁਲਤਾਨ ਮੋਟਰਵੇ ਕੋਲ ਦੀ ਲੰਘਦੀ, ਉਧਰ ਦਿਖਾਈ ਆ ਦੇਖ ਲਓ ਵੀ ਆ ਜਿਹੜੀ ਮੋਟਰਵੇ ਬਿਲਕੁਲ ਕੋਲ ਲੰਘਦੀ 1 ਕਿੱਲਿਆਂ ਤੋਂ। ਇਹ ਵੀ ਬਹੁਤ ਵਧੀਆ ਗੱਲ ਆ ਪੰਜਾਬੀਓ ਵੀ ਆਪਣੇ ਲਈ ਇੰਨਾ ਕੁਛ ਇਹ ਕਰ ਰਹੇ ਆ ਵੀ ਆਪਣੇ ਲੋਕ ਇੱਧਰ ਆਉਣ, ਵੱਧ ਤੋਂ ਵੱਧ ਇਹਨਾਂ ਨੂੰ ਮਿਲਣ, ਇੱਕ ਦੂਜੇ ਦੇ ਨਾਲ ਪਿਆਰ ਵਧੇ। ਤੇ ਕਹਿੰਦੇ ਦੇਖੋ ਕਿੰਨਾ ਵੈਲਕਮ ਕਰ ਰਹੇ ਇਹਨਾਂ ਨੇ, ਸਾਡਾ ਸਾਰੀ ਫੈਮਿਲੀ ਦਾ ਇੰਨਾ ਵਧੀਆ ਵੈਲਕਮ ਕੀਤਾ, ਸਾਨੂੰ ਲੰਚ ਕਰਾਇਆ, ਸਾਰੇ ਮਿਲੇ, ਸਾਰਿਆਂ ਨੇ ਫੋਟੋਆਂ ਕਰਾਈਆਂ ਸਾਡੇ ਨਾਲ, ਨਿਆਣੇ ਹੁਣ ਵੀ ਸਾਰੇ ਨਿਆਣੇ ਐਨ ਪੂਰਾ ਬਹੁਤ ਵਧੀਆ ਜਾਨੀ ਕਿ ਪਿਆਰ ਦਿੰਦੇ ਆ।
ਜਿਹੜਾ ਵੱਧ ਤੋਂ ਵੱਧ ਆਓ, ਇਹਨਾਂ ਦੀ ਸਪੋਰਟ ਕਰੋ। ਸਰਦਾਰ ਜੀ ਇਹ ਦੱਸੋ ਵੀ ਪੱਗ ਨਾਲ ਇੱਥੇ ਕੀ ਫਰਕ ਪੈਂਦਾ, ਬਗੈਰ ਪੱਗ ਤੋਂ ਤੇ ਪੱਗ ਨਾਲ? ਮੈਂ ਮੂਨਾ ਬੰਦਾ ਜੀ। ਅੱਛਾ ਜੀ। ਅੰਕਲ ਜੀ ਨੇ ਮੈਨੂੰ ਪੱਗ ਦਿੱਤੀ, ਹਾਂਜੀ। ਮੈਂ ਬੰਨੀ। ਠੀਕ ਹੈ ਜੀ। ਇਹ ਮੈਨੂੰ ਕਹਿੰਦੇ ਵੀ ਆ ਤੇਰੇ ਨਾਲ ਹਰ ਇੱਕ ਬੰਦਾ ਫੋਟੋ ਕਰਾਊਗਾ, ਤੇ ਉਹ ਵਾਕਈ ਸਹੀ ਗੱਲ ਆ, ਹਨਾ ਵੀ ਉਹ ਰਿਸਪੈਕਟ ਵੱਧ ਜਾਂਦੀ ਆ। ਜਦੋਂ ਪੱਗ ਨਹੀਂ ਬਣੀ ਸੀ ਉਦੋਂ ਕਿਸੇ ਨੇ ਫੋਟੋ ਕਰਾਈ ਕਿ ਨਹੀਂ? ਨਹੀਂ, ਉਦੋਂ ਕਰਾਉਂਦੇ ਸੀਗੇ ਵੀ ਬਹੁਤ ਘੱਟ। ਹਾਂ, ਉਦੋਂ ਐ ਪਤਾ ਤਾਂ ਲੱਗ ਜਾਂਦਾ ਸੀ ਵੀ ਬੰਦਾ ਇਧਰੋਂ ਨਹੀਂ ਹੈਗਾ ਸਾਡੇ ਲਿਓ, ਪਰ ਬਹੁਤ ਘੱਟ। ਸਾਨੂੰ ਕੋਈ ਇੱਥੇ ਫੈਮਿਲੀ ਮਿਲੂ। ਹਾਂ, ਜੇ ਅਸੀਂ ਆਉਣ ਤੋਂ ਪਹਿਲਾਂ ਇਹ ਚੀਜ਼ ਸਾਡੇ ਮਨ 'ਚ ਸੀਗੀ ਵੀ ਸਾਡਾ ਵੀ ਕੋਈ ਪਾਕਿਸਤਾਨ 'ਚ ਹੁੰਦਾ ਤੇ ਅਸੀਂ ਉਹਨਾਂ ਨੂੰ ਮਿਲਦੇ। ਮੇਰੇ ਪਾਪਾ ਦੀ ਡੈਥ ਹੋ ਗਈ, ਉਹਨਾਂ ਨੂੰ ਉਹ ਸੀਗਾ ਕਿ ਮੇਰਾ ਪਿੰਡ ਵਾ ਇੱਥੇ, ਵੀ ਮੈਂ ਉਹ ਪਿੰਡ ਬਾਰੇ ਜਾਣਦੀ, ਪਤਾ ਕਰਦੀ। ਪਰ ਹੁਣ ਮਤਲਬ ਕਿ ਸਾਡੇ ਮਨ 'ਚ, ਮੇਰੇ ਮਨ 'ਚ ਬਹੁਤ ਇੱਛਾ ਸੀ ਵੀ ਸਾਨੂੰ ਕੋਈ ਪਾਕਿਸਤਾਨੀ ਫੈਮਿਲੀ ਮਿਲਦੀ, ਵੀ ਅਸੀਂ ਉਹਨਾਂ ਦੇ ਘਰੇ ਜਾਂਦੇ ਦੇਖਦੇ। ਉਹ ਆਣ ਕੇ ਮਤਲਬ ਕਿ ਇੰਨਾ ਕਿ ਜ਼ਿਆਦਾ ਪਿਆਰ ਮਿਲਿਆ ਕਿ ਸਾਡੇ ਕੋਲੇ ਵਰਡ ਨਹੀਂ ਹੈਗੇ ਥੈਂਕ ਯੂ ਕਰਨ ਦੇ ਲਈ। ਬਹੁਤ ਜ਼ਿਆਦਾ ਪਿਆਰ ਦਿੱਤਾ। ਤੁਹਾਨੂੰ ਜਗਰਾਉਂ ਵਾਲੇ ਮਿਲ ਤਾਂ ਗਏ ਹੁਣ, ਇਸ ਮਿਲ ਗਏ ਨੇ। ਹਾਂਜੀ ਹਾਂਜੀ, ਹੁਣ ਤੇ ਮਿਲ ਗਏ। ਵੀ ਆਉਣ ਤੋਂ ਪਹਿਲਾਂ ਸਾਡੇ ਮਨ 'ਚ ਇੱਛਾ ਸੀ। ਤੁਹਾਡੇ ਪਿੰਡ ਵਾਲੇ ਤੁਹਾਨੂੰ ਮਿਲ ਗਏ, ਹੋਰ ਕੀ ਬਿਲਕੁਲ ਨਹੀਂ, ਬਹੁਤ ਵੱਡੀ ਗੱਲ ਹੈ। ਹਾਂਜੀ, ਬਹੁਤ ਜ਼ਿਆਦਾ ਥੈਂਕ ਯੂ ਤੁਹਾਡਾ। ਫੈਮਲੀਆਂ ਟੈਨਸ਼ਨ ਤੁਹਾਨੂੰ ਫੈਮਲੀਆਂ ਟਕਰਾ ਦਿੰਦੇ ਆ। ਹਾਂਜੀ, ਨਹੀਂ ਆਉਣ ਤੋਂ ਪਹਿਲਾਂ ਸਾਡੇ ਮਨ 'ਚ ਸੀ ਕਿ ਸਾਨੂੰ ਕੋਈ ਜਾਣਦਾ ਨਹੀਂ। ਕਿੱਦਾਂ ਦੀ ਟਕਰਨਾ ਚਾਹੁੰਦੇ ਰਹੇ? ਕੱਚੇ ਵਿਹੜੇ ਵਾਲੀ ਫੈਮਿਲੀ ਟੱਕਰਨਾ ਚਾਹੁੰਦੇ ਨੇ? ਨਹੀਂ, ਆਉਣ ਤੋਂ ਪਹਿਲਾਂ ਸਾਡੇ ਮਨ 'ਚ ਇਹ ਇੱਛਾ ਸੀ ਵੀ ਸਾਨੂੰ ਕੋਈ ਪਾਕਿਸਤਾਨ 'ਚ ਜਾਣਦਾ ਨਹੀਂ। ਇਹ ਆਪਣੇ ਤੌਰ ਤੇ ਆਪੇ ਹੀ ਵੀਜ਼ਾ ਲਵਾ ਕੇ ਆ ਗਏ ਨਾ ਪਹਿਲੇ ਲਿੰਕ ਤੇ। ਹਾਂਜੀ ਹਾਂ, ਤੁਹਾਨੂੰ ਦੱਸਦਾ, ਕੋਈ ਵੀ ਸਰਦਾਰ ਅਗਰ ਉਧਰੋਂ ਆਉਂਦਾ ਜਾਂ ਕੋਈ ਸਾਡੀ ਧੀ ਭੈਣ ਆਉਂਦੀ ਹੈ ਤਾਂ ਮੱਤ ਸੋਚਣਾ ਕਿ ਸਾਨੂੰ ਕੋਈ ਜਾਣਦਾ ਨਹੀਂ। ਹਾਂਜੀ, ਨਹੀਂ ਬਹੁਤ ਜ਼ਿਆਦਾ ਕੋਈ ਤੁਹਾਨੂੰ ਲੱਗਦਾ ਨਹੀਂ ਆਣ ਕੇ ਓਪਰਾ ਕਿ ਤੁਸੀਂ ਬਗਾਨੇ ਮੁਲਕ 'ਚ ਬੈਠੇ ਹੋ। ਬਹੁਤ ਜ਼ਿਆਦਾ ਪਿਆਰ ਹੈ, ਮਿਲਦਾ ਵੀ ਸਾਨੂੰ ਪੰਜਾਬ 'ਚ ਇੰਨਾ ਪਿਆਰ ਕਦੇ ਨਹੀਂ ਮਿਲਿਆ ਕਿਤੇ ਜਾ ਕੇ। ਬੇਬੀ ਬਾਈ ਨੇ ਜਿਹੜੀ ਗੱਲ ਕਹੀ ਆ ਵੀ ਇਹ ਨਹੀਂ ਸੋਚਣਾ ਤੁਹਾਨੂੰ ਕੋਈ ਜਾਣਦਾ ਨਹੀਂ, ਇਹ ਤੁਹਾਨੂੰ ਅਸੀਂ ਸਾਬਤ ਵੀ ਕਰਕੇ ਦਿਖਾ ਸਾਬਤ ਕਰ ਦਿੱਤਾ। ਬਿਲਕੁਲ ਸਾਬਤ ਕਰ ਦਿੱਤਾ ਤੁਸੀਂ, ਬਹੁਤ ਜ਼ਿਆਦਾ। ਹਾਂ, ਇੱਕ ਗੱਲ ਮੈਨੂੰ ਦੱਸੋ ਵੀ ਕੋਈ ਵੀ ਫੈਮਿਲੀ ਕਿਸੇ ਵੀ ਹੋਰ ਕੰਟਰੀ 'ਚ ਆਉਂਦੀ ਆ, ਚਾਹੇ ਇੰਡੀਆ ਤੋਂ ਆਉਂਦੀ ਆ, ਤੁਹਾਡੇ ਕੋਲੇ ਇੱਥੇ ਆਉਣਾ ਚਾਹੁੰਦੀ ਆ, ਜਾਂ ਇੱਥੇ ਤੁਹਾਡੇ ਕੋਲੇ ਕੁਝ ਆਵਰ ਸਪੈਂਡ ਕਰਨਾ, ਜਾਂ ਇੱਥੇ ਰਹਿਣਾ ਚਾਹੁੰਦੀ ਆ, ਉਹ ਕੋਈ ਉਹਦੇ 'ਚ ਕੋਈ ਰੁਕਾਵਟ ਵਾਲੀ ਗੱਲ ਆ ਜਾਂ ਕੋਈ ਹੋਰ? ਰੁਕਾਵਟ ਨਹੀਂ। ਜਿਹੜਾ ਭਰਾ ਵੀ ਆਉਣਾ ਚਾਹੁੰਦਾ, ਲਾਗੇ ਟੂਲ ਵੀ ਲੱਗਾ, ਮਾੜਾ ਜਿਹਾ ਉੱਤੇ ਹੋ ਕੇ ਦੇਖੋ, ਇਹਦੇ ਆ ਲੱਗਾ ਹੋਇਆ। ਹਾਂਜੀ ਹਾਂਜੀ, ਇਹਦੇ ਟੂਲ ਤੇ ਨਹਾਓ ਧੋ ਜਿਵੇਂ ਮਰਜ਼ੀ, ਹਾਂ ਹਾਂ, ਜਿੱਦਾਂ ਮਰਜ਼ੀ ਆਓ ਰਵੋ, ਕੋਈ ਚੱਕਰ ਨਹੀਂ। ਜਿੱਥੋਂ ਵੀ ਆਉਂਦਾ, ਕੋਈ ਪਾਰਲੇ ਪੰਜਾਬ ਤੋਂ ਆਉਂਦੇ ਜਾਂ ਕੈਨੇਡਾ, ਅਮਰੀਕਾ, ਪੂਰੀ ਦੁਨੀਆ ਤੋਂ ਆਪਣੇ ਪੰਜਾਬੀ ਭਰਾ ਜਿੰਨੇ ਵੀ। ਨਹੀਂ ਤੁਹਾਨੂੰ ਜਿਵੇਂ ਤੁਸੀਂ ਕੋਈ ਮਿਲਣਾ ਚਾਹੁੰਦਾ ਤੁਹਾਨੂੰ ਵੀ, ਹਾਂ ਵੀ ਕੋਈ ਯਾਰ ਦੇਖਣਾ ਚਾਹੁੰਦਾ ਵੀ ਕਿਵੇਂ ਆ ਪਿੰਡਾਂ ਦਾ ਕਲਚਰ। ਹਾਂ ਹਾਂ, ਤੇ ਜਿਵੇਂ ਹੁਣ ਅਸੀਂ ਆਏ ਸੀ, ਅਸੀਂ ਤਾਂ ਬਸ ਮੂੰਹ ਧੋਤਾ ਤੇ ਚੜ ਕੇ ਆ ਗਏ। ਸਾਡਾ ਇੱਥੇ ਤਾਂ ਕੋਈ ਸਬੱਬ ਨਹੀਂ ਸੀ, ਨਾ ਕਦੇ ਸੋਚਿਆ ਸੀ ਵੀ ਆਵਾਂਗੇ। ਹੁਣ ਇੱਥੇ ਆ ਕੇ ਇੰਨਾ ਚੰਗਾ ਲੱਗ ਰਿਹਾ ਵੀ ਇੰਨੇ ਲੋਕ ਮਿਲ ਰਹੇ ਆ, ਵੀ ਹੁਣ ਅਗਲੀ ਵਾਰੀ ਕੋਈ ਆਵੇ, ਕੋਈ ਸਾਨੂੰ ਦੇਖ ਕੇ ਕੋਈ ਹੋਰ ਆਉਣਾ ਚਾਹੁੰਦਾ, ਤੁਹਾਡੇ ਨਾਲ ਵਾਸਤਾ ਕਰਨਾ ਚਾਹੁੰਦਾ, ਵੀ ਇੱਥੇ ਤੁਹਾਡੇ ਕੋਲੇ ਆ ਸਕਦਾ। ਕੋਈ ਉਹਦੇ ਲਈ ਮੁਸ਼ਕਲ ਨਹੀਂ, ਕੋਈ ਕਿਸੇ ਚੀਜ਼ ਦੀ ਕੋਈ ਤਕਲੀਫ ਨਹੀਂ। ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਕਿ ਤੁਸੀਂ ਆਉਣਾ ਲਾਹੌਰ ਹੀ ਆ, ਵਾਘਾ ਕ੍ਰਾਸ ਕਰਨਾ ਤਾਂ ਲਾਹੌਰ ਆਉਣਾ। ਹਾਂਜੀ, ਲਾਹੌਰ। ਤੇ ਜੇ ਕਿਤੇ ਬਾਹਰ ਦੂਜੇ ਕੰਟਰੀ ਚ ਆਉਣਾ ਤੇ ਲਾਹੌਰ 에ਅਰਪੋਰਟ ਤੇ ਉਤਰਨਾ। ਹਾਂਜੀ ਹਾਂਜੀ, ਤੇ ਲਾਹੌਰੋਂ M2 ਮੋਟਰਵੇ ਆ ਨਿਕਲਦੀ ਪਈ ਆ ਸਿੱਧੀ ਮੁਲਤਾਨ ਮੋਟਰ। ਇਹਦੇ ਤੇ ਪਿਆਈਓ ਲਾਹੌਰੋਂ ਨਿਕਲ ਕੇ 98 ਕਿਲੋਮੀਟਰ ਬਾਅਦ ਆਪਣਾ ਇੰਟਰਚੇਂਜ ਆ ਜਾਂਦਾ। ਜੜਾਂ ਵਾਲਾ ਇੰਟਰਚੇਂਜ, ਵੱਡਾ ਸਾਰਾ ਬੋਰਡ ਵੀ ਲੱਗਾ। ਹਾਂਜੀ, ਜੜਾਂ ਵਾਲਾ। ਉੱਥੋਂ ਉਤਰੋ ਤੇ ਨਾਲ ਹੀ ਆਪਣਾ ਡੇਰਾ। ਐਡਰੈਸ ਦੀ ਵੀ ਕੋਈ ਮੁਸ਼ਕਲ ਨਹੀਂ ਹੈ, ਕੋਈ ਤੰਗੀ ਨਹੀਂ ਹੈ, ਕੋਈ ਚੱਕਰ ਹੀ। ਬਾਕੀ ਮਿੱਤਰਾਂ ਦਾ ਨਾਂ ਚੱਲਦਾ ਇਹਦੀ ਆਪਾਂ ਫਿਰ ਇਹ ਨਾ ਕਿ ਭਾਜੀ ਇਹਦੀ ਬਣਾ ਕੇ ਨਾ ਲੋਕੇਸ਼ਨ, ਹਾਂ, ਚੈੱਕ ਇਨ ਬਣਾ ਕੇ ਪਬਲਿਕ ਕਰ ਦਿਆਂਗੇ ਗੂਗਲ ਮੈਪ ਤੇ ਪਿੰਨ ਪੁਆਇੰਟ ਏਰੀਆ, ਵੀ ਜਿੰਨੇ ਵੀ ਆਉਣਾ ਉਹਨੂੰ ਲੋਕੇਸ਼ਨ ਕਿਸੇ ਕੋ ਮੰਗਣ ਦੀ ਲੋੜ ਹੀ ਨਹੀਂ, ਸਿੱਧਾ ਡਾਇਰੈਕਟ ਆਵੇ, ਸਿੱਧਾ ਆ ਜਾਵੇ ਇੱਥੇ। ਹਾਂ, ਆਜੋ ਬਾਈ, ਹੋਰ ਜ਼ਿਆਦਾ ਘੁੱਟ ਘੁੱਟ ਲੈਣਾ। ਚਲ ਸਾਹਿਬ ਆਜੋ। ਬੈਠੇ ਆ ਬਾਈ ਜ਼ੇਬੀ ਹੰਜਰਾ ਉਹਨਾਂ ਕੋਲੇ। ਕੱਲ ਸਾਡੇ ਕੋਈ ਆਸਟ੍ਰੇਲੀਆ ਤੇ ਕੈਨੇਡਾ ਤੋਂ ਮਹਿਮਾਨ ਆਏ, ਉਹ ਬਾਈ ਉਹਨਾਂ ਦੇ ਫੈਨ ਸੀ, ਉਹ ਮਿਲਣਾ ਚਾਹੁੰਦੇ ਸੀ ਬਾਈ ਨੂੰ। ਤੇ ਮੈਂ ਬਾਈ ਨੂੰ ਕੱਲ ਫੋਨ ਕੀਤਾ ਵੀ ਮੈਂ ਕਿ ਵੈਸੇ ਸੁਭਾਅ ਆਵਾਂਗੇ, ਉਹਨਾਂ ਨੇ ਕਿਹਾ ਆ ਜਾਓ, ਕੋਈ ਮਸਲਾ ਨਹੀਂ। ਇੱਥੇ ਆਏ ਆ ਤੇ ਬਾਈ ਹੁਣਾਂ ਦਾ ਜਿਹੜਾ ਨਵਾਂ ਡੇਰਾ ਉਹ ਹੁਣ ਜ਼ੇਰੇ ਤਮੀਰ ਹੈ। ਮਾਸ਼ਾਅੱਲਾ ਬਹੁਤ ਦਿਲ ਖੁਸ਼ ਹੋਇਆ ਵੇਖ ਕੇ। ਮੈਨੂੰ ਤਾਂ ਇੰਝ ਹੀ ਲੱਗਾ ਜਿਵੇਂ ਨਹਿਰਾਂ ਵਾਲੇ ਡਾਕ ਬੰਗਲੇ ਨਹੀਂ ਹੁੰਦੇ ਸੀ, ਸੇਮ ਉਹੀ ਡਿਜ਼ਾਈਨ ਆ, ਡਾਟਾਂ ਵੀ ਉਹੀ ਲੱਗੀਆਂ, ਉਸੇ ਸਟਾਈਲ ਦੀਆਂ। ਬਹੁਤ ਸੋਹਣਾ ਅੰਦਰੋਂ ਜਿਹੜਾ ਡਿਜ਼ਾਈਨ ਨਕਸ਼ਾ ਉਹ ਵੀ ਬਹੁਤ ਪਿਆਰਾ, ਮੈਨੂੰ ਬਹੁਤ ਪਸੰਦ ਆਈਆਂ ਇਹ ਡਾਟਾਂ ਪੁਰਾਣੀਆਂ। ਬੰਗਲੇ ਦੀ ਗੱਲ ਹੈ ਨਾ ਭਾਜੀ, ਡਾਟਾ ਦਾ ਨਾ ਇੱਕ ਤਾਂ ਮੈਨੂੰ ਇਹ ਸੀਗਾ ਕਿ ਕੋਈ ਨਾ ਪੁਰਾਣਾ ਕੰਮ ਹੋਏ ਥੋੜਾ। ਹਾਂਜੀ, ਟੱਚ ਆਪਣਾ ਪੁਰਾਣਾ ਸਿਸਟਮ ਹੋਏ ਥੋੜਾ ਜਿਹਾ, ਵੀ ਅੰਦਰੋਂ ਚਲੋ ਤੁਸੀਂ ਕਹਿ ਲਓ ਕਿ ਅੱਜ ਦੇ ਦੌਰ ਦੇ ਮੁਤਾਬਕ ਹੋਏ, ਬਾਹਰੋਂ ਜਿਹੜੀ ਲੁੱਕ ਹੋਵੇ ਉਹਦੀ ਪੁਰਾਣੀ ਹੋਵੇ। ਹੁਣ ਆ ਜਿਹੜੀ ਆਪਣੀ ਕਲਰ ਚੜਿਆ ਪਿਆ ਉੱਤੇ ਤੇ ਰੂਪ ਪਲਸਤਰ ਨਹੀਂ ਕਰਨਾ। ਅੱਛਾ, ਹਾਂ, ਆ ਜਿਹੜੀ ਇੱਟਾਂ ਪਲਸਤਰ ਨਹੀਂ ਹੋਣੀ। ਠੀਕ ਹੈ। ਇਹਦੇ ਹਾਂ, ਇਹਦੇ ਵਿੱਚ ਚਿੱਟੀ ਦਰਾਜ਼ੀ ਵੱਜਣੀ ਆ, ਚਿੱਟਾ ਸੀਮੈਂਟ ਭਰਨਾ। ਅੱਛਾ, ਜਗ੍ਹਾ ਦੇ ਵਿੱਚ ਬਿਲਕੁਲ ਠੀਕ ਹੋ ਗਿਆ। ਥਾਂ ਛੱਡੀ ਹੋਈ ਹੈ। ਹਾਂਜੀ। ਇਹ ਇੱਟ ਸਾਫ਼ ਹੋਏਗੀ, ਇਹਦੇ ਪਾਲਿਸ਼ ਵੱਜੇਗੀ ਤਾਂ ਇਹ ਫਿਰ ਉੱਤੇ ਫਿਰ ਲਾਲ ਰੰਗ ਹੋ ਜਾਊਗਾ। ਬਿਲਕੁਲ ਜਿਹੜਾ ਇਹਦਾ ਜਿਹੜਾ ਉਹ ਕਲਰ ਸੀ ਰੈੱਡ ਬੰਗਲਿਆਂ ਵਾਲਾ, ਸੇਮ ਉਹੀ ਜੈਨੂਇਨ ਉਹ ਕਲਰ ਨਾਲ ਉਹ ਹੋ ਜਾਏਗਾ ਨਾ।
ਅੱਛਾ ਤੁਹਾਡੇ ਦੇਨ ਚੋਂ ਜਿਹੜੀ ਮੈਂ ਗੱਲ ਕਰ ਰਿਹਾ ਉਹੀ ਆ ਵੀ ਬੰਗਲੇ ਨੂੰ ਸਹੀ ਨਾ ਵੇਖੋ ਨਾ ਭਾਜੀ, ਤੁਸੀਂ ਅੱਜ ਤੱਕ ਪੁਲ ਵੇਖੋ ਡਾਟਾ ਦੇ ਬਣੇ ਹੋਏ। ਬਿਲਕੁਲ ਰੇਲਵੇ ਸਟੇਸ਼ਨ ਡਾਟਾ ਦੇ ਬਣੇ ਨੇ, ਬੰਗਲੇ ਡਾਟਾ ਦੇ ਬਣੇ, ਅੱਜ ਤੱਕ ਉਹ ਡਿੱਗੇ ਨਹੀਂ। ਨਹੀਂ ਡਿੱਗੇ, ਇੱਕ ਤਾਂ ਮਜ਼ਬੂਤੀ ਹੈ, ਮਜ਼ਬੂਤੀ ਇੱਕ ਰਿਵਾਈਵਲ ਹੁੰਦਾ ਸਾਡੀ ਹੈਰੀਟੇਜ ਦਾ। ਬਿਲਕੁਲ ਇਸੇ ਤਰ੍ਹਾਂ, ਬਿਲਕੁਲ ਇਸੇ ਤਰ੍ਹਾਂ। ਕਿਹੜੀਆਂ ਖੇਚਲਾਂ ਨੂੰ ਪੈ ਗਿਆ ਜੀ ਇਹ ਤੁਸੀਂ ਆ ਤੁਹਾਡਾ ਆ ਤੇਰੀ ਵੇਖਣ ਦਾ ਬੇਗਮ ਮੇਰੀ ਇੱਥੇ ਕੋਈ ਨਹੀਂ ਹੈ ਬਾਬਾ ਜੀ, ਇਹ ਤਾਂ ਠੀਕ ਹੈ ਤੁਸੀਂ ਤੇ ਇਹ ਤੁਸੀਂ ਰੱਖੋ, ਨਹੀਂ ਇਹ ਤੁਸੀਂ ਰੱਖ ਲਓ ਨਾ ਬਾਬਾ ਜੀ, ਤੁਸੀਂ ਆਪ ਠੀਕ ਆ ਰੱਖ ਲਓ ਤੁਸੀਂ। ਨਹੀਂ ਕੋਈ ਨਹੀਂ, ਪਿਆਰ ਨਾਲ ਦੇ ਰਹੇ ਹੋਵੇ ਹੋਲ ਪਿਆਰ ਨਾਲ ਆ ਹੈਗਾ ਨਾ ਪਿਆਰ। ਬਾਬੇ ਦਾ ਦਿਲ ਟੁੱਟ ਜਾਣਾ, ਬਾਬੇ ਦਾ ਦਿਲ ਨਾ ਤੋੜੀ, ਇਹ ਨਾ ਹੋਵੇ ਬਾਬਾ ਖੁੱਲ ਜਾਵੇ। ਤੋੜੀ ਨਹੀਂ ਤੋੜੀ ਜੇ ਬਾਬਾ ਖੁੱਲ ਗਿਆ ਆਪਣੇ ਕੋਲ ਇੰਨਾ ਪੁਰਾਣਾ ਮਕੈਨਿਕ ਵੀ ਨਹੀਂ ਲੱਭਣਾ ਜਿਹੜਾ ਬਾਬੇ ਨੂੰ ਦੁਬਾਰਾ ਫਿੱਟ ਕਰੇ। ਨਹੀਂ ਬਾਬੇ ਨੂੰ ਅੱਗੇ ਬਾਬਾ ਆਪ ਹੀ ਕਹਿੰਦਾ ਵੈਸੇ ਮੈਂ ਖੋਲ ਗਿਆ ਤੇ ਮੈਂ ਸਾਂਭਿਆ। ਹਾਂਜੀ, ਇਸੇ ਵਾਸਤੇ ਫਿਰ ਆਪਾਂ ਨੂੰ ਖੁੱਲਣਾ। ਨਹੀਂ ਬਾਬਾ ਜੀ, ਤੁਸੀਂ ਆ ਜਾਂਦੇ ਹੋ ਸਾਰੇ ਭਰਾ, ਬਾਕੀਆਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੁੰਦੀ, ਲੋੜ ਹੁੰਦੀ ਪਿਆਰ ਦੀ, ਭਰਾ ਦੀ, ਮਿੱਤਰਤਾ ਦੀ। ਬਹੁਤ ਕਰਦੇ ਹਾਂ ਪਿਆਰ, ਉਹ ਕਿਉਂ ਭੱਜਿਆ ਇੱਥੇ ਆ ਕੇ। ਇਹ ਚੀਜ਼ ਦੀ ਲੋੜ ਹੁੰਦੀ ਆ ਜਿਹੜੀ ਖੇਚਲ ਹੁੰਦੀ ਬਜ਼ੁਰਗੋ, ਇਹ ਨਾ ਕਰਿਆ ਕਰੋ। ਹਾਂ ਬੰਗਲਾ ਨਾ ਪਹਿਲੇ ਸਮਿਆਂ 'ਚ ਵਿਆਹ ਵਾਲੀ ਕੁੜੀ ਨੂੰ ਨੈਣ ਤਿਆਰ ਕਰਦੀ ਹੁੰਦੀ ਸੀ। ਉਸ ਜ਼ਮਾਨੇ ਦੀ ਬੋਲੀ ਆ, ਸਿਰ ਗੁੰਦ ਦੇ ਕਪੱਤੀਏ ਨੈਣੇ, ਉੱਤੇ ਪਾ ਦੇ ਡਾਕ ਬੰਗਲਾ। ਇਹ ਡਾਕ ਬੰਗਲਾ ਡੇਰਾ ਮੇਰਾ। ਚਲੋ ਠੀਕ, ਬਾਬਾ ਖੁੱਲਣ ਲੱਗਾ ਸੀ ਬਾਬਾ। ਚਲੋ ਬਈ ਦਿਓ ਸਾਨੂੰ ਛੁੱਟੀ। ਚਲੋ ਬਾਬਾ ਜੀ, ਤੁਹਾਡਾ ਪਿਆਰ ਹੈ ਬਹੁਤ ਜ਼ਿਆਦਾ, ਥੈਂਕ ਯੂ, ਧੰਨਵਾਦ, ਤੁਸੀਂ ਆਏ, ਇੰਨਾ ਟਾਈਮ ਦਿੱਤਾ ਸਾਨੂੰ। ਤੁਸੀਂ ਫੇਰ ਆਉਣਾ ਤੇ ਫਿਰ ਮੈਂ ਕਹੂੰਗਾ ਤੁਸੀਂ ਸਾਡੇ ਕੋਲ ਰਹਿਣਾ। ਇਹ ਵੀ ਕਰ ਲਾਂਗੇ, ਇਹ ਵੀ ਕਰ ਲਾਂਗੇ, ਕੋਈ ਨਹੀਂ, ਕਦੇ ਸ਼ਾਮ ਨੂੰ ਆਏ ਰਾਤ ਰਹਿ ਜਾਾਂਗੇ, ਇਹਦਾ ਕਿਹੜਾ ਰੌਲਾ। ਰਾਤ ਰਹਿਣਾ ਸਕੂਨ ਨਾਲ ਇੱਥੇ, ਕੋਈ ਮਸਲਾ ਨਹੀਂ ਪਿੰਡ ਦੇ ਵਿੱਚ। ਤੇ ਹੁਣ ਗਾਂ ਇਹਨੇ ਆਸਟ੍ਰੇਲੀਆ ਤੋਂ ਮੈਨੂੰ ਦੱਸ ਕੇ ਆਉਣਾ, ਮੈਂ ਕੈਨੇਡਾ ਤੋਂ ਇਹਨੂੰ ਦੱਸ ਕੇ ਆਉਣਾ। ਅੱਲਾ ਵਧੀਆ, ਤੁਹਾਡਾ ਆਪਣਾ ਪਰਿਵਾਰ ਬਣ ਗਿਆ ਰਾਹ ਦੇ ਵਿੱਚ ਹੀ, ਸਫ਼ਰ ਕਰਦਿਆਂ ਆ ਜਾਓ। ਆ ਫੜ ਯਾਰ। ਹਾਂ ਇਹ ਸਿੱਧੂ ਮੂਸੇਵਾਲੇ ਦੀ ਫੋਟੋ ਮੈਂ ਲਵਾਈ ਹੋਈ ਆ ਇਹਦੀ। ਹਾਂ ਤੁਹਾਨੂੰ ਇੱਕ ਗੱਲ ਮੈਂ ਗੱਲ ਦੱਸਾਂ, ਇਹ ਲੈਜੈਂਡ ਬੰਦਾ ਸੀ ਨਾ ਭਾਜੀ। ਨਹੀਂ ਇਹ ਤਾਂ ਚਲੋ ਸੀਗੇ, ਇੰਨਾ ਪਿਆਰ ਆ ਸਿੱਧੂ ਮੂਸੇਵਾਲੇ ਦੇ ਹਰ ਇੱਕ ਥਾਂ ਤੇ ਕਾਰਾਂ ਤੇ ਲੱਗਿਆ। ਮੈਂ ਕਸ਼ਮੀਰ ਜਾ ਕੇ ਆਇਆ ਇੱਥੇ ਪਾਕਿਸਤਾਨ ਆਉਣ ਤੋਂ ਪਹਿਲਾਂ, ਉੱਥੇ ਐਵਰੀ ਸਿੰਗਲ ਕਾਰ ਦੇ ਮਗਰ ਸਿੱਧੂ ਦੀ ਫੋਟੋ। ਹੁਣ ਜਾਣ ਦਾ ਸਮਾਂ ਜੀ, ਸਾਡੇ ਪ੍ਰਾਹੁਣੇ ਸਾਡੇ ਕੋਲ ਚੱਲੇ ਆ ਤੇ ਇਹ ਬਹੁਤ ਵੱਡੀ ਚੀਜ਼ ਹੈ ਭਾਈ, ਤੁਸੀਂ ਸਾਡੇ ਕੋਲ ਟਾਈਮ ਕੱਢ ਕੇ ਆਪਣਾ ਆਏ ਹੈਂ। ਤੇ ਖੁਰਸ਼ੀਦ ਅਬਦੁਲ ਰਸ਼ੀਦ ਭਾਜੀ ਗੱਲ ਕਰਦੇ ਪਏ ਕਿ ਮਿਹਰਬਾਨੀ ਤੁਸੀਂ ਟਾਈਮ ਦਿੱਤਾ ਭਾਜੀ। ਟਾਈਮ ਦਾ ਨਹੀਂ, ਇੱਕ ਬੰਦਾ 5-7 ਹਜ਼ਾਰ ਕਿਲੋਮੀਟਰ 10,000 ਕਿਲੋਮੀਟਰ ਫਲਾਈਟ ਲੈ ਕੇ ਇੱਥੇ ਆ ਸਕਦਾ ਤੇ ਅਸੀਂ ਇੱਥੋਂ ਅੱਧੇ ਘੰਟੇ ਦੀ ਡਰਾਈਵ ਤੇ ਉਹਨੂੰ ਮਿਲ ਨਹੀਂ ਸਕਦੇ। ਇਹ ਗੱਲ ਗਲਤ ਹੈ, ਕਿਉਂਕਿ ਇਹਨਾਂ ਭਰਾਵਾਂ ਕਰਕੇ ਇਹ ਸਾਨੂੰ ਸੁਣਦੇ ਆ ਤੇ ਅਸੀਂ ਚੱਲਦੇ ਜੀ। ਬਿਲਕੁਲ ਨਾਲ ਹੀ ਬਿਲਕੁਲ। ਹਾਂ ਬਾਕੀ ਠੀਕ ਹੈ ਜੀ, ਓਕੇ, ਧੰਨਵਾਦ ਬਾਬਾ ਜੀ। ਰਾਬਤਾ ਰਹੂਗਾ ਇਨਸ਼ਾਅੱਲਾ। ਮੈਂ ਤਾਂ ਉੱਥੋਂ ਹੀ ਤੈਨੂੰ ਫੋਨ ਕਰ ਦਿੰਦਾ, ਕੈਨੇਡਾ ਤੋਂ। ਹਾਂ ਰਾਬਤਾ ਰਹੂਗਾ ਆਪਣਾ, ਠੀਕ ਹੈ ਬਾਬਾ। ਅਸੀਂ ਹੁਣ ਤੇਰੇ ਕੋਲ ਡਰਨ ਲੱਗ ਗਏ ਭਾਈ, ਤੇਰਾ ਕੋਈ ਪਤਾ ਨਹੀਂ ਕਦੋਂ ਖੁੱਲ ਜਾਣਾ। ਠੀਕ ਹੈ, ਚੰਗਾ ਜੀ, ਲਓ ਵੀ ਭਾਈ, ਇਨਸ਼ਾਅੱਲਾ ਮੁਲਾਕਾਤ ਰਹੇਗੀ ਇਨਸ਼ਾਅੱਲਾ। ਥੈਂਕ ਯੂ ਜੀ। ਲਓ ਜੀ ਸਾਰਿਆਂ ਨੂੰ।